ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ 31 ਅਗਸਤ यानी कि बीते ਐਤਵਾਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ 19ਵਾਂ ਸ਼ਹੀਦੀ ਦਿਨ ਸੀ। ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਮਨਾਇਆ ਗਿਆ। ਅਖੰਡ ਪਾਠ ਦੇ ਭੋਗ ਪਾਏ ਗਏ, ਗੁਰਬਾਣੀ ਕੀਰਤਨ ਹੋਇਆ, ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਫਿਜ਼ਾ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਗੂੰਜੇ। इस दिन अकाल तखत साहिब तो मनाउण नूं लैके बीजेपी दी सीनियर नेता लक्ष्मीकांत चावला ने प्रधानमंत्री मोदी नूं चिट्ठी लिख के मंग कीती है कि खालिस्तान दे नारे लगाउण वालियां दे खिलाफ कानूनी कार्रवाई कीती जावे क्योंकि इह देश दी एकता अखंडता नूं गंभीर चैलेंज है। दूसरे पासे खबरां हन कि सिੱਖੀ ਦੇ ਪ੍ਰਚਾਰਕ ਅਤੇ ਸੌਦਾ ਸਾਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸੰਤ ਬਲਜੀਤ ਸਿੰਘ ਦਾਦੋਵਾਲ ਨੂੰ ਪੁਲਿਸ ਵੱਲੋਂ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਮੈਂਟਲੀ ਟੌਰਚਰ ਵੀ ਕੀਤਾ ਜਾਂਦਾ ਹੈ ਤੇ ਪੁਰਾਣੇ ਝੂਠੇ ਕੇਸਿਸ ਵੀ ਉਹਨਾਂ ਖਿਲਾਫ ਖੋਲੇ ਗਏ ਹਨ। ਵਿਊਅਰਸ, ਅੱਜ ਅਸੀਂ ਇਹਨਾਂ ਮੁੱਦਿਆਂ ਅਤੇ ਹੋਰ ਅੰਤਰਰਾਸ਼ਟਰੀ ਰਾਸ਼ਟਰੀ ਮੁੱਦਿਆਂ ਸੰਬੰਧੀ ਵੰਗਾਰ ਮੈਗਜ਼ੀਨ ਦੇ ਐਡੀਟਰ ਸਰਦਾਰ ਬਲਜੀਤ ਸਿੰਘ ਖਾਲਸਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी भैन जी, वाहिगुरू जी का खालसा वाहिगुरू जी की फतेह जी। जी वीर जी, आज ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਵੇਂ ਸੀਨੀਅਰ ਬੀਜੇਪੀ ਨੇਤਾ ਲక్ష్ਮੀਕਾਂਤ ਚਾਵਲਾ ਨੇ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਖਾਲਿਸਤਾਨ ਦੇ ਨਾਰੇ ਲਗਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਲక్ష్ਮੀਕਾਂਤ ਚਾਵਲਾ ਦਾ ਜਿਹੜਾ ਰੋਲ ਰਿਹਾ ਕਿ ਸ਼ੁਰੂ ਦੇ ਤੋਂ ਹੀ ਜਿਹੜਾ ਐਂਟੀ ਸਿੱਖ ਰਿਹਾ ਜੀ, ਤੇ ਤਕਰੀਬਨ ਕਿਉਂਕਿ ਅਸਲ ਵਿੱਚ ਬੀਜੇਪੀ ਦੀ ਇਹ ਲੀਡਰ ਜਿਹੜੀ ਆ ਇੱਕ ਤੇ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵੀ ਦਮ ਭਰਦੀ ਹੈ। ਹਾਂਜੀ। ਦੂਜੇ ਪਾਸੇ ਪੰਜਾਬ ਦੇ ਵਿੱਚ ਜਦੋਂ ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਔਰਤਾਂ ਤੇ ਲੜਕੀਆਂ ਤੇ ਜਿਸ ਤਰ੍ਹਾਂ ਪੁਲਿਸ ਨੇ ਜ਼ੁਲਮ ਕੀਤੇ ਥਾਣਿਆਂ ਦੇ ਵਿੱਚ ਜੀ, ਉਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰਦੀ ਹੈ। ਇਹ ਨਹੀਂ ਕਿ ਉਦੋਂ ਜ਼ੁਲਮ ਜਿਹੜੇ ਨੇ ਉਹ ਸਿਰਫ ਸਿੱਖਾਂ ਦੀਆਂ ਲੜਕੀਆਂ ਤੇ ਹੀ ਹੋਏ। ਅਸੀਂ ਥਾਣਿਆਂ ਦੇ ਵਿੱਚ ਰਹਿ ਕੇ ਦੇਖਿਆ ਜਿਸ ਤਰ੍ਹਾਂ ਸਾਨੂੰ ਵੀ ਉੱਥੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਤੇ ਉਦੋਂ ਅਸੀਂ ਹੋਰ ਵੀ ਬਹੁਤ ਕੁਝ ਉੱਥੇ ਵੇਖਿਆ ਜੀ। ਇੱਕ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਮੈਂ ਇੱਕ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜੀ ਕਿ ਜਿਸ ਵੇਲੇ, ਕਿਉਂਕਿ ਮੈਂ ਉਹ ਸਾਰੀ ਘਟਨਾ ਆਪਣੀ ਕਿਤਾਬ ਦੇ ਵਿੱਚ ਲਿਖੀ ਆ, ਤਰੀਕ ਤੇ ਉਹਨਾਂ ਦੇ ਨਾਮਾਂ ਦੇ ਸਮੇਤ ਪੁਲਿਸ ਅਫਸਰਾਂ ਦੇ ਨਾਮ ਵੀ ਮੈਂ ਲਿਖੇ ਨੇ। ਹਾਂਜੀ। ਕਿ ਪੁਲਿਸ ਦੀ ਪਾਰਟੀ ਜਿਹੜੀ ਆ ਕਿ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਜਿਹੜੀ ਆ ਜਾ ਰਹੀ ਸੀ ਰੋਡ ਦੇ ਉੱਤੇ, ਉਹਨਾਂ ਨੂੰ ਇੱਕ ਲੜਕੀ ਜਿਹੜੀ ਆ ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ ਸੀ ਤੇ 3 ਲੜਕੇ ਸੀਗੇ ਜਿਹੜੇ 2 ਮੋਟਰਸਾਈਕਲਾਂ ਤੇ ਜਾ ਰਹੇ ਸੀਗੇ। ਹਾਂਜੀ। ਉਹਨਾਂ ਨੂੰ ਰਸਤੇ ਦੇ ਵਿੱਚ ਪੁਲਿਸ ਪਾਰਟੀ ਨੇ ਰੋਕਿਆ ਤੇ 4 ਨੂੰ ਹੀ ਜਿਹੜਾ ਅਰੈਸਟ ਕਰਕੇ ਉਹ ਥਾਣੇ ਢੇਲੋਂ ਥਾਣਾ ਜਿਹੜਾ ਸੀਗਾ ਉੱਥੇ ਲੈ ਕੇ ਆਏ। ਇਹ 15 ਜੂਨ 1992 ਦੀ ਗੱਲ ਹੈ ਜੀ। ਉੱਥੇ ਉਹਨਾਂ 3 ਲੜਕਿਆਂ ਨੂੰ ਜਿਹੜਾ ਛੱਡ ਦਿੱਤਾ ਗਿਆ ਤੇ ਉਸ ਲੜਕੀ ਜਿਹੜੀ ਸੀਗੀ ਉਹਦੇ ਨਾਲ ਘੱਟੋ ਘੱਟ ਥਾਣੇ ਦੇ ਅੰਦਰ 20 ਪੁਲਿਸ ਵਾਲਿਆਂ ਨੇ ਰੇਪ ਕੀਤਾ। ਹਾਂਜੀ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਅਸੀਂ ਆਪਣੀਆਂ ਅੱਖਾਂ ਨਾਲ ਦੇਖੀਆਂ, ਮੈਂ ਉਹ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਕਿਉਂਕਿ ਪੰਜਾਬ ਪੁਲਿਸ ਨੂੰ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਨੇ ਬਿਲਕੁਲ ਖੁੱਲੀ ਛੁੱਟੀ ਦੇ ਦਿੱਤੀ ਸੀਗੀ ਕਿ ਖਾੜਕੂਵਾਦ ਨੂੰ ਖਤਮ ਕਰਨ ਦੇ ਨਾਂ ਹੇਠ ਉਹ ਕੁਝ ਵੀ ਕਰ ਸਕਦੀ ਹੈ, ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ ਜੀ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਸ ਤੋਂ ਇਲਾਵਾ ਕਿਉਂਕਿ ਪੁਲਿਸ ਵਾਲਿਆਂ ਜਿਨ੍ਹਾਂ ਨੂੰ ਆਪਣੇ ਭਰਾ ਹੋਣ ਦਾ ਇਹ ਰੱਖੜੀਆਂ ਬੰਨ੍ਹਦੀ ਹੈ, ਹਾਂਜੀ, ਕਈ ਪੁਲਿਸ ਵਾਲੇ ਜਿਹੜੇ ਕਿ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਜੀ, ਉਹਨਾਂ ਦੀਆਂ ਜਿਹੜੀਆਂ ਵਾਈਫ ਸੀਗੀਆਂ ਉਹਨਾਂ ਨੂੰ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਗਈ ਤੇ ਉਹਨਾਂ ਨੂੰ ਇਸ ਨੌਕਰੀ ਦੇ ਦੌਰਾਨ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ। ਬੀਬੀ ਕੁਲਬੀਰ ਕੌਰ ਧਾਮੀ ਨੇ ਇੱਕ ਘਟਨਾ ਦਾ ਜ਼ਿਕਰ ਜਿਹੜਾ ਉਹ ਕੀਤਾ ਜੀ ਕਿ ਉਹਨਾਂ ਨੇ ਕਿਹਾ ਕਿ ਮੈਂ ਰੋਪੜ CIA ਸਟਾਫ ਵਿੱਚ ਉੱਥੇ ਹਵਾਲਾਤ ਦੇ ਵਿੱਚ ਬੰਦ ਸੀ। ਹਾਂਜੀ। ਤੇ ਉਹਦੇ ਵਿਹੜੇ ਦੇ ਵਿੱਚ ਸਾਹਮਣੇ ਜਿਹੜਾ ਕਿ ਉੱਥੋਂ ਇੱਕ DSP ਜਿਹੜਾ ਕਿ ਕੁਝ ਨੌਜਵਾਨਾਂ ਨੂੰ ਤਸ਼ੱਦਦ ਕਰ ਰਿਹਾ ਸੀ ਉਹਨਾਂ ਦੇ ਉੱਤੇ, ਉਹਨਾਂ ਨੂੰ ਬਿਲਕੁਲ ਅਲਫ ਨੰਗੇ ਕਰਕੇ ਜੀ। ਤੇ ਉਹ ਲੜਕੀਆਂ ਜਿਹੜੀਆਂ ਲੇਡੀਜ਼ ਪੁਲਿਸ ਮੁਲਾਜ਼ਮ ਸੀਗੀਆਂ, ਉਹਨਾਂ ਨੇ ਦੀ ਡਿਊਟੀ ਖਤਮ ਹੋ ਚੁੱਕੀ ਸੀ, ਉਹਨਾਂ ਨੇ ਘਰੇ ਜਾਣਾ ਸੀ। ਹਾਂਜੀ। ਉਹਨਾਂ ਨੇ DSP ਨੂੰ ਮੈਸੇਜ ਭੇਜਿਆ ਕਿ ਅਸੀਂ ਇੱਥੋਂ ਲੰਘਣਾ ਹੈ, ਇਸ ਕਰਕੇ ਇਹਨਾਂ ਨੂੰ ਅਜੇ ਟਾਰਚਰ ਬੰਦ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਅਲਫਨੰਗੀ ਹਾਲਤ ਦੇ ਵਿੱਚ ਸ਼ਰੇਆਮ ਟਾਰਚਰ ਕੀਤਾ ਜਾ ਰਿਹਾ ਸੀਗਾ ਜੀ। ਤੇ ਅੱਗੋਂ DSP ਨੇ ਬੜੇ ਬੇਹੂਦੇ ਢੰਗ ਨਾਲ ਕਿਹਾ ਕਿ ਇਸੇ ਤਰ੍ਹਾਂ ਹੀ ਲੰਘ ਕੇ ਜਾਓ। ਤੇ ਅਖੀਰ ਜਦੋਂ ਉਹ ਲੰਘੀਆਂ ਉੱਥੋਂ ਤੇ ਤਾੜੀਆਂ ਮਾਰੀਆਂ ਗਈਆਂ ਤੇ ਬੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਜੀ। ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਜਿਹੜੀ ਹੈ ਕਿ ਔਰਤਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਪੰਜਾਬ ਦੇ ਥਾਣਿਆਂ ਦੇ ਵਿੱਚ ਹੁੰਦਾ ਰਿਹਾ। ਹਾਂਜੀ।
ਉਹ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਜੀ ਉਹ ਬੇਅੰਤ ਸਿੰਘ ਵੀ ਇਹਨਾਂ ਦਾ ਹੀਰੋ ਆ। ਹਾਂਜੀ ਤੇ ਉਹ ਜ਼ੁਲਮ ਕਰਨ ਵਾਲੀ ਜਿਹੜੀ ਪੰਜਾਬ ਪੁਲਿਸ ਵੀ ਇਹਨਾਂ ਲਈ ਹੀਰੋ ਆ। ਤੇ ਫਿਰ ਅਸੀਂ ਇਹੀ ਕਹਿ ਸਕਦੇ ਕਿ ਇਹ ਔਰਤਾਂ ਦੇ ਹੱਕਾਂ ਦੀ ਜਿਹੜੀ ਆਵਾਜ਼ ਉਠਾਉਣ ਵਾਲ ਦਾ ਦਾਅਵਾ ਕਰਦੀ ਹੈ। ਜੀ ਅਸਲ ਵਿੱਚ ਤੇ ਕਹਿਣਾ ਚਾਹੀਦਾ ਕਿ ਇਹ ਔਰਤਾਂ ਦੇ ਨਾਂ ਤੇ ਕਲੰਕ ਹੈ ਇਹੋ ਜਿਹੀਆਂ ਬੀਬੀਆਂ ਜਿਹੜੀਆਂ। ਬਿਲਕੁਲ ਤੇ ਜੀ ਬਾਕੀ ਇਹ ਹੈ ਕਿ ਜਿੱਥੋਂ ਤੱਕ ਇਹਨਾਂ ਦੀ ਇਹ ਗੱਲ ਹੈ ਕਿ ਖਾਲਿਸਤਾਨ ਦੇ ਨਾਅਰੇ ਨਹੀਂ ਲੱਗਣੇ ਚਾਹੀਦੇ ਜਾਂ ਇਹਨੇ ਇੱਥੋਂ ਤੱਕ ਵੀ ਕਿਹਾ ਕਿ ਬੇਅੰਤ ਸਿੰਘ ਸਤਵੰਤ ਸਿੰਘ ਕੌਮ ਦੇ ਹੀਰੇ ਨਹੀਂ ਕੌਮ ਤੇ ਕਲੰਕ ਨੇ। ਇਹਦਾ ਟੀਵੀ ਤੇ ਬਿਆਨ ਆਇਆ ਸੀ। ਹਾਂਜੀ ਤੇ ਇਹਨਾਂ ਲੋਕਾਂ ਨੂੰ ਅਸਲ ਵਿੱਚ ਤਕਲੀਫ ਇਹ ਆ ਕਿਉਂਕਿ ਇਹ ਉਸ ਹਿੰਦੂਵਾਦ ਦੀ ਪ੍ਰਤੀਨਿਧਤਾ ਕਰਦੇ ਆ ਕਿ ਜਿਸ ਹਿੰਦੂਵਾਦ ਤੇ ਮੁਗਲ ਸਰਕਾਰ ਦੇ ਸਮੇਂ ਹਾਂਜੀ ਇੰਨੇ ਜ਼ਿਆਦਾ ਜ਼ੁਲਮ ਹੋਏ, ਉਹਨਾਂ ਦੇ ਧਰਮ ਸਥਾਨ ਢਾਏ ਜਾਂਦੇ ਰਹੇ, ਉਹਨਾਂ ਦੀਆਂ ਲੜਕੀਆਂ ਨੂੰ ਸ਼ਰੇਆਮ ਅਗਵਾ ਕਰਕੇ ਜਿਹੜਾ ਕਾਬਲ ਗਜਨੀ ਦੇ ਵਿੱਚ ਲਿਜਾਇਆ ਜਾਂਦਾ ਰਿਹਾ ਜੀ ਤੇ ਉਹ ਕੁਝ ਵੀ ਨਹੀਂ ਕਰ ਸਕੇ। ਤੇ ਇਹ ਲੋਕ ਚਾਹੁੰਦੇ ਆ ਕਿ ਸਿੱਖ ਵੀ ਆਪਣੀਆਂ ਧਰਮ ਸਥਾਨਾਂ ਤੇ ਹਮਲੇ ਕਰਨ ਵਾਲਿਆਂ ਦੇ ਖਿਲਾਫ ਸਿੱਖਾਂ ਨੂੰ ਵੀ ਕੁਝ ਨਹੀਂ ਸੀ ਕਰਨਾ ਚਾਹੀਦਾ ਤੇ ਨਾ ਹੀ ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਜਿਹੜੇ ਉਹਨਾਂ ਨੂੰ ਵੀ ਛੱਡ ਦੇਣਾ ਚਾਹੀਦਾ ਸੀ। ਜੀ ਤੇ ਸਿੱਖਾਂ ਨੇ ਕਿਉਂਕਿ ਇੱਕ ਸਿੱਖ ਗੈਰਤਮੰਦ ਕੌਮ ਆ, ਇਸ ਨੇ ਨਾ ਤੇ ਆਪਣੇ ਧਰਮ ਸਥਾਨਾਂ ਤੇ ਹਮਲੇ ਕਰਨ ਵਾਲਿਆਂ ਨੂੰ ਛੱਡਿਆ ਤੇ ਨਾ ਆਪਣੀ ਕੌਮ ਤੇ ਜ਼ੁਲਮ ਕਰਨ ਵਾਲਿਆਂ ਨੂੰ ਛੱਡਿਆ, ਭਾਵੇਂ ਉਹ ਇੰਦਰਾ ਗਾਂਧੀ ਹੋਵੇ ਭਾਵੇਂ ਬੇਅੰਤ ਸਿੰਘ ਹੋਣ ਜੀ। ਇਸ ਕਰਕੇ ਇਹਨਾਂ ਨੂੰ ਅੰਦਰੋਂ ਨਫ਼ਰਤ ਆ ਕਿ ਜਿਨ੍ਹਾਂ ਯੋਧਿਆਂ ਨੇ ਕੌਮ ਦੀ ਪੱਗ ਸਿਰ ਤੇ ਰੱਖਣ ਲਈ ਕੁਰਬਾਨੀਆਂ ਕੀਤੀਆਂ, ਭਾਵੇਂ ਉਹ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਹੋਣ ਭਾਵੇਂ ਸ਼ਹੀਦ ਭਾਈ ਦਿਲਾਵਰ ਸਿੰਘ ਹੋਵੇ। ਜਦੋਂ ਵੀ ਸਿੱਖ ਕੌਮ ਉਹਨਾਂ ਨੂੰ ਸ਼ਹੀਦ ਕਹਿ ਕੇ ਉਹਨਾਂ ਦੇ ਸ਼ਹੀਦੀ ਸਮਾਗਮ ਮਨਾਉਂਦੀ ਹੈ ਤੇ ਇਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਫਿਰ ਟੁੱਟਦੇ ਨੇ। ਹਾਲਾਂਕਿ ਇਹ ਐਮਰਜੈਂਸੀ ਜਿਹੜੀ ਇੰਤਕਾਲ ਆਈ ਜੀ ਤੇ ਉਹਦੇ ਖਿਲਾਫ ਬੀਜੇਪੀ ਜਿਹੜੀ ਆ ਬੜਾ ਪਿੱਟਦੀ ਆ, ਰੌਲਾ ਪਾਉਂਦੀ ਆ ਕਿ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਸੀ। ਹਾਂਜੀ ਪਰ ਜਿਹੜਾ ਦਰਬਾਰ ਸਾਹਿਬ ਤੇ ਹਮਲੇ ਵੇਲੇ ਇੰਨੇ ਛੋਟੇ ਛੋਟੇ ਬੱਚੇ ਜਿਹੜੇ ਆ ਕਿ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਦੇ ਨਾਲ ਉਡਾ ਦਿੱਤੇ ਗਏ ਤੇ ਉਹਦੀ ਇਹ ਸਪੋਰਟ ਕਰਦੀ ਆ ਕਿਉਂਕਿ ਇਹ ਇਹਨਾਂ ਦਾ ਇੱਕ ਮਿਸ਼ਨ ਜਿਹੜੀ ਇਹਨਾਂ ਦੋਨਾਂ ਦੀ ਕਾਂਗਰਸ ਤੇ ਭਾਜਪਾ ਦੀ ਜਿਹੜੀ ਮਾਂ ਉਹ ਸਾਂਝੀ ਹੈ ਬ੍ਰਾਹਮਣਵਾਦ ਤੇ ਜਿੱਥੇ ਗੱਲ ਹੁੰਦੀ ਆ ਕਿ ਕਿਸੇ ਘੱਟ ਗਿਣਤੀ ਕੌਮ ਨੂੰ ਦਬਾਉਣਾ ਹੈ ਉੱਥੇ ਦੋਵੇਂ ਇੱਕ ਹੋ ਜਾਂਦੀਆਂ, ਭਾਵੇਂ ਉਹ ਬਾਬਰੀ ਮਸਜਿਦ ਨੂੰ ਢਾਉਣ ਦਾ ਮੁੱਦਾ ਹੋਵੇ ਤੇ ਭਾਵੇਂ ਅਕਾਲ ਤਖ਼ਤ ਸਾਹਿਬ ਤੇ ਹਮਲੇ ਦਾ ਹੋਵੇ ਤੇ ਇਸ ਕਰਕੇ ਜਿਸ ਵੇਲੇ ਜਿਹੜਾ ਏਦਾਂ ਦੇ ਮੁੱਦੇ ਆਉਂਦੇ ਤੇ ਇਕੱਠੇ ਹੋ ਗਏ ਇਸੇ ਕਰਕੇ ਇਹਨੇ ਜਿਹੜੀ ਆ ਕਿ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕਿ ਕਾਰਵਾਈ ਜਿਹੜੀ ਕੀਤੀ ਜਾਵੇ। ਜੀ ਬਿਲਕੁਲ ਬਿਲਕੁਲ। ਤੇ ਵਿੱਚ ਜਿਸ ਤਰ੍ਹਾਂ ਸਮੇਂ-ਸਮੇਂ ਤੁਸੀਂ ਖਾਲਿਸਤਾਨ ਦੇ ਸੰਘਰਸ਼ ਨਾਲ ਲੜੇ ਸੀ ਯੋਧਿਆਂ ਦੇ ਬਾਰੇ ਆਪਣੇ ਵੰਗਾਰ ਮੈਗਜ਼ੀਨ ਦੇ ਵਿੱਚ ਲਿਖਦੇ ਰਹਿੰਦੇ ਹੋ, ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਦਿਲਾਵਰ ਸਿੰਘ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਜੀਵਨ ਸੰਬੰਧੀ ਤੁਸੀਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਭਾਈ ਦਿਲਾਵਰ ਸਿੰਘ ਨੇ ਤੇ ਆਪਣੀ ਇੱਕ ਜਾਚ ਸਿਖਾਈ ਹੈ ਕੌਮ ਨੂੰ ਕਿ ਜਦੋਂ ਅਸਲ ਵਿੱਚ ਕੌਮ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ ਦੇ ਵਿੱਚ ਹੋਵੇ, ਕੌਮ ਦੀ ਹੋਂਦ ਖਤਰੇ ਦੇ ਵਿੱਚ ਹੋਵੇ, ਉਸ ਵੇਲੇ ਕਿਸੇ ਨਾ ਕਿਸੇ ਯੋਧੇ ਨੂੰ ਆਪਣੀ ਸਰੀਰ ਦੀ ਹੋਂਦ ਖਤਮ ਕਰਕੇ ਆਪਣੀ ਕੌਮ ਦੀ ਰਾਖੀ ਕਰਨੀ ਪੈਂਦੀ ਹੈ। ਇਹ ਅਸੀਂ ਆਪਣਾ ਇਤਿਹਾਸ ਵੇਖੀਏ ਸ਼ੁਰੂ ਤੋਂ ਹੀ ਜਿਹੜਾ ਇਸ ਤਰ੍ਹਾਂ ਦੀ ਰੀਤ ਚੱਲਦੀ ਆਈ ਹੈ ਕਿ ਜੇ ਉਸ ਵੇਲੇ ਆਪਣੇ ਸਿਰ ਬਚਾਉਣ ਦੀ ਜਿਹੜੀ ਆ ਨੂੰ ਪਹਿਲ ਦਿੰਦੇ ਸਿੱਖ ਤੇ ਫਿਰ ਆਪਣੀ ਕੌਮ ਦੀ ਹੋਂਦ ਨਹੀਂ ਸੀ ਬਚਣੀ ਜੀ। ਤੇ ਯੋਧਿਆਂ ਨੇ ਆਪਣੀ ਕੌਮ ਦੀ ਹੋਂਦ ਨੂੰ ਬਚਾਉਣ ਲਈ ਆਪਣੇ ਸਿਰਾਂ ਦੀ ਬਾਜੀ ਜਿਹੜੀ ਸਿੱਖ ਯੋਧੇ ਲਾਉਂਦੇ ਰਹੇ ਨੇ ਤੇ ਇਹ ਇਸੇ ਤਰ੍ਹਾਂ ਦੀ ਜਿਹੜੀ ਆ ਇਹ ਸੁਨੇਹਾ ਹੈ ਭਾਈ ਦਿਲਾਵਰ ਸਿੰਘ ਦਾ ਕਿ ਕਈ ਵਾਰੀ ਕਿਉਂਕਿ ਹੁੰਦਾ ਕਿ ਜਿਸ ਵੇਲੇ ਲੰਮਾ ਸਮਾਂ ਪੈ ਜਾਂਦਾ ਹਾਂਜੀ ਉਦੋਂ ਆਮ ਲੋਕੀ ਗੱਲਾਂ ਕਰਨ ਲੱਗ ਪੈਂਦੇ ਜਿਵੇਂ ਕਿ ਪੁਰਾਤਨ ਸਿੱਖ ਯੋਧੇ ਜਿਹੜੇ ਕਿ ਬੰਦ ਕਟਵਾਉਂਦੇ ਰਹੇ, ਖੋਪਰੀਆਂ ਲਹਾਉਂਦੇ ਰਹੇ, ਚਰਖੜੀਆਂ ਤੇ ਚੜ੍ਹਦੇ ਰਹੇ ਜੀ। ਉਹ ਕਈ ਵਾਰੀ ਲੋਕੀ ਕਹਿਣ ਲੱਗ ਪੈਂਦੇ ਵੀ ਇਹ ਸੱਚਮੁੱਚ ਏਦਾਂ ਕੋਈ ਕਰ ਸਕਦਾ ਇੰਨੀ ਕੁਰਬਾਨੀ। ਉਸ ਵੇਲੇ ਫਿਰ ਕੋਈ ਨਾ ਕੋਈ ਯੋਧਾ ਜਦੋਂ ਅੱਜ ਦੇ ਸਮੇਂ ਦੇ ਵਿੱਚ ਕੁਰਬਾਨੀ ਕਰਕੇ ਦਿਖਾਉਂਦਾ ਤੇ ਲੋਕਾਂ ਨੂੰ ਯਕੀਨ ਹੁੰਦਾ ਕਿ ਵਾਕਿਆ ਹੀ ਉਹ ਸਿੱਖ ਯੋਧਿਆਂ ਨੇ ਵੀ ਇਸੇ ਤਰ੍ਹਾਂ ਕੁਰਬਾਨੀਆਂ ਕੀਤੀਆਂ ਹੋਣਗੀਆਂ। ਤੇ ਉਸ ਦੌਰ ਦੇ ਵਿੱਚ ਜਦੋਂ ਕਿ 1995 ਦੇ ਵਿੱਚ ਬਿਲਕੁਲ ਇਹਨਾਂ ਨੇ ਤਾਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਅਸੀਂ ਜਿਹੜੇ ਸਿੱਖ ਲਹਿਰ ਜਿਹੜੀ ਉਹਦਾ ਲੱਕ ਤੋੜ ਦਿੱਤਾ, ਉਹਨਾਂ ਨੂੰ ਜੁਝਾਰੂ ਜਿਹੜੇ ਯੋਧੇ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਹਾਂਜੀ। ਤੇ ਉਸ ਵੇਲੇ ਭਾਈ ਦਿਲਾਵਰ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਉਹਨਾਂ ਦੇ ਸਾਰੇ ਦਾਅਵੇ ਵੀ ਝੂਠੇ ਸਾਬਤ ਕਰ ਦਿੱਤੇ ਤੇ ਇਹ ਵੀ ਜਿਹੜਾ ਕਿ ਸਿੱਖ ਇਤਿਹਾਸ ਨੂੰ ਵੀ ਇੱਕ ਵਾਰੀ ਫੇਰ ਦੁਬਾਰਾ ਜਿਹੜਾ ਵਾ ਰੂਪਮਾਨ ਕਰ ਦਿੱਤਾ ਜੀ। ਤੇ ਇਹ ਯੋਧੇ ਜਿਹੜੇ ਨੇ ਇਹੋ ਜਿਹੇ ਯੋਧੇ ਨੌਜਵਾਨਾਂ ਲਈ ਪ੍ਰੇਰਨਾ ਦੇ ਦਾਇਕ ਨੇ ਬਿਲਕੁਲ। ਇਹਨਾਂ ਦੇ ਇਸੇ ਤਰ੍ਹਾਂ ਹੀ
ਸ਼ਹੀਦੀ ਦਿਨ ਵੀ ਜਿਹੜੇ ਮਨਾਏ ਜਾਣੇ ਚਾਹੀਦੇ ਨੇ। ਜੀ ਜੀ ਜੀ। ਤੇ ਵੀ ਜੇ ਤੁਸੀਂ ਗੱਲ ਕੀਤੀ ਜਦੋਂ ਵੀ ਸਿੱਖ ਕੌਮ ਦੇ ਉੱਪਰ ਕੋਈ ਪ੍ਰੋਬਲਮ ਆਉਂਦੀ ਤੇ ਇਸ ਤਰ੍ਹਾਂ ਦੇ ਯੋਧੇ ਖੜੇ ਹੁੰਦੇ, ਜਿਸ ਤਰ੍ਹਾਂ ਹੁਣ ਸਿੱਖ ਕੌਮ ਦੇ ਉੱਪਰ ਬੜੀ ਪ੍ਰੋਬਲਮ ਆ ਰਹੀ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਡਰੱਗ ਵਿਕੀ ਜਾਂਦੀ ਹੈ, ਖਰੀਦੀ ਜਾਂਦੀ ਹੈ ਐਂਡ ਵੇਚੀ ਜਾਂਦੀ ਹੈ। ਆਪਣੀ ਨਵੀਂ ਜਮਾਨੇ ਜਿਹੜੇ ਬੱਚਿਆਂ ਦੀ ਅੱਜ ਦੀ ਜਨਰੇਸ਼ਨ ਆ ਉਹਨਾਂ ਨੂੰ ਖਤਮ ਕੀਤਾ ਜਾਂਦਾ ਹੈ, ਦਲਦਲ ਦੇ ਵਿੱਚ ਪਾਇਆ ਜਾਂਦਾ। ਜਿਸ ਤਰ੍ਹਾਂ ਕਾਫੀ ਵਾਰ ਵਿਕਰਮ ਸਿੰਘ ਮਜੀਠੀਆ ਦਾ ਨਾਮ ਆਇਆ ਜਿਹੜਾ ਕਿ ਅਕਾਲੀ ਦਲ ਦੇ ਨਾਲ ਉਹਨਾਂ ਦੀ ਸਹਿਜ ਹੈ, ਤੇ ਜਿਸ ਤਰ੍ਹਾਂ ਹੁਣ ਕਹਿ ਰਹੇ ਅਕਾਲੀ ਦਲ ਵਾਲੇ ਕਿ ਇਸ ਨੂੰ ਆਪਣੀ ਵਾਪਿਸ ਕੁਰਸੀ ਸੰਭਾਲ ਲੈਣੀ ਚਾਹੀਦੀ ਹੈ ਯੂਥ ਅਕਾਲੀ ਦਲ। ਤੁਹਾਨੂੰ ਕੀ ਲੱਗਦਾ ਕਿ ਹੁਣ ਪੰਜਾਬ ਦੀ ਜਵਾਨੀ ਸਪੈਸ਼ਲੀ ਸਾਡੇ ਪੰਜਾਬ ਦੇ ਸਿੱਖ ਬੱਚੇ ਨੇ ਕਿ ਉਹ ਸੇਫ ਨੇ ਇਸ ਵੇਲੇ ਪੰਜਾਬ ਦੇ ਵਿੱਚ ਅਗਰ ਇਹ ਵਾਪਿਸ ਕੁਰਸੀ ਤੇ ਬੈਠ ਜਾਂਦਾ ਹੈ? ਹਾਂ, ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਦਰਿਆ ਵਗ ਰਿਹਾ ਇਹਦੇ ਪਿੱਛੇ ਹਿੰਦੁਸਤਾਨ ਦੀ ਹਕੂਮਤ ਦੀ ਇੱਕ ਜਿਹੜੀ ਵਿਸ਼ੇਸ਼ ਨੀਤੀ ਆ ਜੀ, ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਹਰੇਕ ਤਰੀਕਾ ਉਹਨਾਂ ਨੇ ਵਰਤ ਕੇ ਪਹਿਲਾਂ ਵੇਖ ਲਿਆ ਕਿ ਸਖਤੀ ਦੇ ਨਾਲ ਜਿਹੜਾ ਸਿੱਖ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹਾਂਜੀ, ਇਹ ਸਿੱਖ ਕੌਮ ਨੂੰ ਖਤਮ ਕਰਨ ਦੇ ਲਈ ਜਿਹੜਾ ਇਹ ਤਰੀਕਾ ਉਹਨਾਂ ਨੇ ਵਰਤਿਆ, ਕਿਉਂਕਿ ਆਮ ਤੁਸੀਂ ਦੇਖਦੇ ਹੋ ਕਿ ਜਦੋਂ ਇਹ ਦਾਅਵਾ ਕਰਦੇ ਆ ਕਿ ਥੋੜਾ ਬਹੁਤਾ ਕੋਈ ਅਸਲਾ ਕਿਤੋਂ ਆਇਆ ਤੇ ਉਹ ਜਦੋਂ ਤੱਕ ਉਹ ਇੱਕ ਚੀਜ਼ ਉਹਦੀ ਫੜੀ ਨਹੀਂ ਜਾਂਦੀ ਉਦੋਂ ਤੱਕ ਪੂਰੀ ਪੰਜਾਬ ਪੁਲਿਸ ਦੀ ਜਿਹੜੀ ਆ ਉਹ ਟੀਮ ਕੋਈ ਵੀ ਉਹ ਚੈਨ ਨਾਲ ਨਹੀਂ ਬਹਿੰਦੀ ਜੀ। ਪਰ ਜਿਹੜਾ ਨਸ਼ਾ ਕੁਇੰਟਲਾਂ ਦੇ ਹਿਸਾਬ ਨਾਲ ਪੰਜਾਬ 'ਚ ਆ ਰਿਹਾ ਵੀ ਇਹਦੀ ਕੋਈ ਚਿੰਤਾ ਹੀ ਨਹੀਂ। ਅਸੀਂ ਇੱਕ ਵਾਰੀ ਨਾ ਆਪਣੇ ਮੈਗਜ਼ੀਨ ਦੇ ਵਿੱਚ ਇੱਕ ਹਿੰਦੀ ਅਖਬਾਰ ਦੀ ਜਿਹੜੀ ਕਟਿੰਗ ਉਹ ਸਕੈਨ ਕਰਕੇ ਲਾਈ ਸੀ, ਉਹਦੇ ਵਿੱਚ ਉਹਦੀ ਹੈਡਿੰਗ ਇਹ ਸੀਗੀ ਕਿ ਹੈਰੋਇਨ ਕੇ ਪੈਕਟੋਂ ਮੇਂ ਭੇਜਾ ਜਾ ਰਹਾ ਹੈ RDX ਜੀ। ਤੇ ਉਹਦਾ ਸਿੱਧਾ ਜਿਹਾ ਮਤਲਬ ਸੀ ਕਿ ਹੈਰੋਇਨ ਤੇ ਆਉਣੀ ਚਾਹੀਦੀ ਹੈ ਪੰਜਾਬ 'ਚ, ਪਰ ਉਹ ਧੋਖਾ ਕਰ ਰਿਹਾ ਵੀ ਉਹਨਾਂ ਪੈਕਟਾਂ ਦੇ ਵਿੱਚ ਪਾ ਕੇ RDX ਵੀ ਭੇਜ ਰਹੇ ਆ। ਇਹ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ। ਹਾਂਜੀ, ਤੇ ਇਸ ਖਬਰ ਨੇ ਜਿਹੜੀ ਆ ਕਿ ਹਿੰਦੁਸਤਾਨ ਦੀ ਸਰਕਾਰ ਦੀ ਪਾਲਿਸੀ ਜਿਹੜੀ ਆ ਬਿਲਕੁਲ ਸਪਸ਼ਟ ਕਰ ਦਿੱਤੀ ਸੀ ਜੀ ਕਿ ਹੈਰੋਇਨ ਜਿਹੜੀ ਆ ਪੰਜਾਬ ਦੇ ਵਿੱਚ ਆਉਣੀ ਉਹ ਕਾਨੂੰਨੀ ਆ, ਉਹ ਜ਼ਰੂਰੀ ਆ ਜੀ। ਪਰ ਜੇ ਹੈਰੋਇਨ ਦੇ ਪੈਕਟਾਂ ਦੇ ਵਿੱਚ ਪਾ ਕੇ RDX ਭੇਜਿਆ ਜਾਂਦਾ ਤੇ ਇਹ ਬੜੀ ਮਾੜੀ ਗੱਲ ਆ ਤੇ ਖਤਰਨਾਕ ਗੱਲ ਆ ਵੀ ਇਹਦੇ ਤੇ ਕੰਟਰੋਲ ਹੋਣਾ ਚਾਹੀਦਾ। ਹਾਂਜੀ, ਤੇ ਇਸ ਤਰ੍ਹਾਂ ਦੀ ਪਾਲਿਸੀ ਜਿਹੜੀ ਆ ਕਿ ਇਹ ਸਰਕਾਰ ਵੱਲੋਂ ਬੜੇ ਲੰਮੇ ਸਮੇਂ ਤੋਂ ਜਿਹੜੀ ਵਰਤੋਂ ਵਿੱਚ ਆ ਰਹੀ ਆ ਤਾਂ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਆ ਖਾਸ ਤੌਰ ਤੇ ਸਿੱਖ ਨੌਜਵਾਨ ਤੇ ਇਹ ਨਸ਼ੇ ਦੇ ਵਿੱਚ ਇੰਨਾ ਗਲਤਾਨ ਹੋ ਜਾਣ ਕਿ ਇਹਨਾਂ ਨੂੰ ਆਪਣੀ ਕੌਮ ਬਾਰੇ ਲੜਨ ਦੀ ਕੋਈ ਹੋਸ਼ ਨਾ ਰਵੇ। ਹਾਂਜੀ, ਤੇ ਇਹਦੇ ਵਿੱਚ ਇੱਕ ਅੱਧਾ ਬੰਦਾ ਕੋਈ ਭਾਵੇਂ ਉਹ ਮਜੀਠੀਆ ਹੋਵੇ ਇਹ ਬਦਲ ਵੀ ਜਾਣਗੇ ਜਾਂ ਕੁਝ ਵੀ ਹੋਏਗਾ ਜੀ। ਵੀ ਇਹ ਜਿਹੜੀ ਪਾਲਿਸੀ ਪਿੱਛੋਂ ਚੱਲ ਰਹੀ ਹੈ ਤੇ ਇਹ ਚੱਲਦੀ ਰਹੇਗੀ। ਇਸ ਕਰਕੇ ਜਦੋਂ ਤੱਕ ਕੌਮ ਜਿਹੜੀ ਆ ਹਿੰਦੁਸਤਾਨ ਤੋਂ ਆਜ਼ਾਦ ਨਹੀਂ ਹੁੰਦੀ ਉਦੋਂ ਤੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਆਉਂਦੀਆਂ ਰਹਿਣਗੀਆਂ। ਜੀ ਜੀ, ਬਿਲਕੁਲ ਵੀਰ ਜੀ। ਤੇ ਵੀਰ ਜਿਸ ਤਰ੍ਹਾਂ ਮੀਡੀਆ ਰਿਪੋਰਟਸ ਅਨੁਸਾਰ ਸੰਤ ਬਲਜੀਤ ਸਿੰਘ ਦਾਦੋਵਾਲ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਤੁਸੀਂ ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਦੱਸੋ ਕਿ ਇਹ ਮਾਮਲਾ ਕੀ ਹੈ? ਇਹ ਅਸਲ ਵਿੱਚ ਬਾਦਲ ਸਰਕਾਰ ਜਿਹੜੀ ਹੈ ਕਿ ਬਹੁਤ ਡਰੀ ਹੋਈ ਹੈ ਜਦੋਂ ਤੋਂ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਉਹ ਹੋਂਦ ਵਿੱਚ ਆਈ ਆ। ਹਾਂਜੀ, ਤੇ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸਹਿਯੋਗ ਦਿੱਤਾ ਜੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਗੁੱਸਾ ਵਿਖਾਇਆ ਜਾ ਰਿਹਾ ਤਾਂ ਕਿ ਅੱਗੇ ਤੋਂ ਕੋਈ ਏਦਾਂ ਦੀ ਜਿਹੜੀ ਆ ਕਰਨ ਦੀ ਜ਼ਰੂਰਤ ਨਾ ਕਰ ਸਕੇ। ਹਾਂਜੀ, ਤੇ ਇਸੇ ਕਰਕੇ ਬਲਜੀਤ ਸਿੰਘ ਦਾਦੋਵਾਲ ਕਿਉਂਕਿ ਉਹਨਾਂ ਦਾ ਮੇਨ ਹੈੱਡਕੁਆਰਟਰ ਜਿਹੜਾ ਹਰਿਆਣੇ ਦੇ ਵਿੱਚ ਹੈ ਤੇ ਜਦੋਂ ਵੀ ਉਹ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਦੇ ਲਈ ਆਏ ਉਸੇ ਵੇਲੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੇ ਜਿੰਨੇ ਵੀ ਉਹਨਾਂ ਦੇ ਪੁਰਾਣੇ ਵੀ ਕੇਸ ਜਿਹੜੇ ਖਤਮ ਹੋ ਚੁੱਕੇ ਸੀ ਉਹਨਾਂ ਨੂੰ ਦੁਬਾਰਾ ਖੋਲਿਆ ਜਾਣ ਲੱਗ ਪਿਆ। ਹਾਂਜੀ, ਇਹ ਇੱਕ ਬਲੈਕਮੇਲਿੰਗ ਦੀ ਰਾਜਨੀਤੀ ਜਿਹੜੀ ਹੈ ਤੇ ਇਹ ਅਸਲ ਵਿੱਚ ਗੱਲ ਇਹ ਆ ਕਿ ਲੱਗ ਰਿਹਾ ਹੈ ਕਿ ਜਿਵੇਂ ਬਾਦਲਾਂ ਨੇ ਸੋਚ ਲਿਆ ਕਿ ਸਾਡੀ ਜਿਹੜੀ ਆ ਸਰਕਾਰ ਉਹ ਸਦਾ ਰਹਿਣੀ ਆ, ਕਦੀ ਖਤਮ ਨਹੀਂ ਹੋਣੀ ਜੀ। ਤੇ ਜਦੋਂ ਵੀ ਕੋਈ ਬੰਦਾ ਕੋਈ ਵੀ ਹਾਕਮ ਇੰਨੀ ਗੱਲ ਸੋਚਦਾ ਅਸਲ ਵਿੱਚ ਉਸ ਦੇ ਅੰਤ ਦੀ ਸ਼ੁਰੂਆਤ ਉਸੇ ਦਿਨ ਤੋਂ ਹੀ ਹੁੰਦੀ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਹੈ ਅਸਲ ਵਿੱਚ ਬਾਦਲ ਸਰਕਾਰ ਦੇ ਅੰਤ ਦੀ ਜਿਹੜੀ ਹੈ ਤੇ ਸ਼ੁਰੂਆਤ ਆ। ਹਾਂਜੀ, ਜੇ ਇਸ ਤਰ੍ਹਾਂ ਦੇ ਜ਼ੁਲਮ ਜ਼ਬਰ ਜਿਹੜੇ ਨੇ ਇਹਦੇ ਅੱਗੇ ਕਿਸੇ ਨੂੰ ਵੀ ਝੁਕਣਾ ਨਹੀਂ ਚਾਹੀਦਾ ਜੀ, ਕਿਉਂਕਿ ਇਹ ਤੇ ਸਾਨੂੰ ਤੇ ਧੰਨਵਾਦ ਕਰਨਾ ਚਾਹੀਦਾ ਕਿ ਜਿਹੜੀ ਸੁੱਖ ਰਹਿਣ ਦੀ ਆਦਤ ਪੈਂਦੀ ਜਾ ਰਹੀ ਆ ਸਾਡੀ ਕੌਮ ਦੇ ਲੀਡਰਾਂ ਨੂੰ। ਹਾਂਜੀ, ਤੇ ਬਾਦਲ ਸਰਕਾਰ ਇਸ ਨੂੰ ਜੇ ਤੋੜੇਗੀ ਤੇ ਇਹ ਚੰਗੀ ਗੱਲ ਹੈ ਕਿਉਂਕਿ ਫਿਰ ਕੌਮ ਦੇ ਲੀਡਰ ਜਿਹੜੇ ਨੇ ਉਹ ਸੰਘਰਸ਼ ਕਰਨਗੇ। ਜੀ ਜੀ, ਤੇ ਵੀਰ ਜੀ ਜਿਸ ਤਰ੍ਹਾਂ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਪਿਛਲੇ ਦਿਨੀ ਨਕਲੀ ਨਿਰੰਕਾਰੀਆਂ ਦੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਨਿਰੰਕਾਰੀਆਂ ਦੀ ਸਿਫਤ ਸਲਾਹ ਦੇ ਗੁਣ ਵੀ ਗਾਏ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਇਹ ਜਿਹੜੇ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਗਾਇਕ ਨੇ
ਇਹ ਇਹਨਾਂ ਦਾ ਕੋਈ ਵੀ ਜਿਵੇਂ ਕਈ ਤੇ ਜਿਹੜੇ ਨੇ ਅਸੀਂ ਮੰਨ ਸਕਦੇ ਹਾਂ ਕਿ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਕਿ ਉਹ ਸਿਧਾਂਤ ਦੇ ਉੱਤੇ ਵੀ ਕਾਇਮ ਰਹਿੰਦੇ ਨੇ ਜੀ। ਤੇ ਕਿਉਂਕਿ ਆਮ ਤੌਰ ਤੇ ਜਿਹੜੇ ਨੇ ਨਾ ਨੌਜਵਾਨ ਇਹਨਾਂ ਨੂੰ ਰੋਲ ਮਾਡਲ ਮੰਨ ਬਹਿੰਦੇ ਕਈ ਵਾਰ, ਤੇ ਉਹ ਫਿਰ ਜਦੋਂ ਕਿਉਂਕਿ ਕਈ ਵਾਰੀ ਜਦੋਂ ਸਿੱਖਾਂ ਦੇ ਸਮਾਗਮ ਦੇ ਵਿੱਚ ਆਉਂਦੇ ਆ ਉਦੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਲੇ ਗੀਤ ਜਿਹੜੇ ਨੇ, ਕਿਉਂਕਿ ਗੀਤ ਜਿਹੜੇ ਨੇ ਉਹ ਲਿਖੇ ਤੇ ਵੱਖ-ਵੱਖ ਜਿਹੜੇ ਗੀਤਕਾਰ ਉਹਨਾਂ ਵੱਲੋਂ ਜਾਂਦੇ ਆ। ਹਾਂਜੀ। ਤੇ ਇਹ ਜਿੱਥੇ ਵੀ ਜਾਂਦੇ ਉਸੇ ਤਰ੍ਹਾਂ ਦਾ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ ਵਾਲਾ ਜਿਹੜਾ ਇਹਨਾਂ ਦਾ ਸਿਸਟਮ ਹੁੰਦਾ। ਹਾਂਜੀ। ਇਸ ਕਰਕੇ ਜਿਹੜਾ ਸਿੱਖ ਨੌਜਵਾਨਾਂ ਨੂੰ ਜਿਹੜਾ ਵਾ ਕਿ ਕਦੀ ਵੀ ਇਹਨਾਂ ਲੋਕਾਂ ਨੂੰ ਆਪਣੇ ਰੋਲ ਮਾਡਲ ਨਹੀਂ ਬਣਾਉਣਾ ਚਾਹੀਦਾ। ਸਾਡੇ ਰੋਲ ਮਾਡਲ ਜਿਹੜੇ ਨੇ ਉਹ ਸਾਡੇ ਨਾਇਕ ਨੇ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ, ਭਾਵੇਂ ਉਹ ਬਾਬਾ ਬੰਦਾ ਸਿੰਘ ਬਹਾਦਰ ਹੋਵੇ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਤੇ ਇਸ ਤਰ੍ਹਾਂ ਦੇ ਜਿਹੜੇ ਆਪਣੇ ਇਤਿਹਾਸਕ ਨਾਇਕ ਨੇ ਉਹਨਾਂ ਨੂੰ ਆਪਣੇ ਰੋਲ ਮਾਡਲ ਬਣਾਉਣਾ ਚਾਹੀਦਾ। ਜੇ ਅਸੀਂ ਇਹਨਾਂ ਲੋਕਾਂ ਨੂੰ, ਗਾਇਕਾਂ ਨੂੰ ਆਪਣੇ ਰੋਲ ਮਾਡਲ ਮੰਨਾਂਗੇ ਤੇ ਇਹਦੇ ਵਿੱਚ ਸਾਡੀ ਕੌਮ ਦਾ ਬਹੁਤ ਜ਼ਿਆਦਾ ਨੁਕਸਾਨ ਆ। ਜੀ ਬਿਲਕੁਲ। ਤੇ ਵੀਰ ਜੀ ਇੱਕ ਇੰਟਰਨੈਸ਼ਨਲ ਮੁੱਦੇ ਦੇ ਉੱਪਰ ਵਿਸਥਾਰ ਵਿਚਾਰ ਜਾਣੇ ਚਾਹਾਂਗੇ। ਜਿਸ ਤਰ੍ਹਾਂ ਜਾਪਾਨ ਦੇ 5 ਰੋਜ਼ਾ ਦੌਰੇ ਤੇ ਗਏ ਨਰਿੰਦਰ ਮੋਦੀ ਨੇ ਜਾਪਾਨ ਦੇ ਬਾਦਸ਼ਾਹ ਨੂੰ ਹਿੰਦੂ ਧਰਮ ਗ੍ਰੰਥ ਗੀਤਾ ਦੀ ਇੱਕ ਕਾਪੀ ਭੇਂਟ ਕੀਤੀ ਹੈ। ਕੀ ਭਾਰਤ ਇੱਕ ਹਿੰਦੂ ਰਾਸ਼ਟਰ ਬਣ ਗਿਆ ਤੁਹਾਡੇ ਖਿਆਲ ਦੇ ਨਾਲ? ਇਹ ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਿਆ ਜੀ, ਉਸ ਵੇਲੇ ਤਕਰੀਬਨ ਬੀਜੇਪੀ ਦੇ ਲੀਡਰਾਂ ਵੱਲੋਂ ਤੇ ਜਿੰਨੀਆਂ ਵੀ RSS ਦੇ ਸਮੇਤ ਹਿੰਦੂ ਜਥੇਬੰਦੀਆਂ ਨੇ, ਹਾਂਜੀ, ਉਹ ਇਸੇ ਤਰੀਕੇ ਦੇ ਨਾਲ ਹੀ ਵਿਹਾਰ ਕਰ ਰਹੀਆਂ ਨੇ ਕਿ ਜਿਵੇਂ ਹੁਣ ਹਿੰਦੂ ਰਾਸ਼ਟਰ ਜਿਹੜਾ ਉਹ ਭਾਰਤ ਬਣ ਚੁੱਕਾ ਜੀ। ਤੇ ਬੜੇ ਤਰੀਕੇ ਦੇ ਨਾਲ ਜਿਹੜਾ ਕਿ RSS ਵੱਲੋਂ, ਕਿਉਂਕਿ ਉਸ ਦਿਨ ਤੋਂ ਲਗਾਤਾਰ RSS ਦਾ ਮੁਖੀ ਜਿਹੜਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਕਿ ਜਿਹੜੀਆਂ ਦੂਜੀਆਂ ਕੌਮਾਂ ਨੇ, ਖਾਸ ਤੌਰ ਤੇ ਜੈਨ ਮਤ, ਬੁੱਧ ਮਤ, ਜਿਹੜੇ ਉਹਨੇ ਕਿਹਾ ਕਿ ਹਿੰਦੂਵਾਦ ਦਾ ਜਿਹੜਾ ਹਾਜ਼ਮਾ ਉਹ ਬਹੁਤ ਮਜ਼ਬੂਤ ਆ ਤੇ ਇਹ ਦੂਜੇ ਪੰਥਾਂ ਨੂੰ ਵੀ ਹਜਮ ਕਰਨ ਦੀ ਤਾਕਤ ਰੱਖਦਾ। ਤੇ ਇਹ ਹਾਜ਼ਮਾ ਜਿਹੜਾ ਪਿਛਲੇ ਸਮੇਂ ਦੇ ਵਿੱਚ ਕਮਜ਼ੋਰ ਹੋ ਗਿਆ ਸੀਗਾ, ਜਿਸ ਦੇ ਸਿੱਟੇ ਅਸੀਂ ਹੁਣ ਭੁਗਤ ਰਹੇ ਹਾਂ। ਪਰ ਹੁਣ ਅਸੀਂ ਉਹ ਗਲਤੀਆਂ ਜਿਹੜੀਆਂ ਉਹ ਸੁਧਾਰ ਰਹੇ ਹਾਂ। ਉਹ ਸਿੱਧਾ ਕਹਿ ਰਿਹਾ ਕਿ ਅਸੀਂ ਜਿਹੜੀਆਂ ਬਾਕੀ ਕੌਮੀਅਤਾਂ ਨੇ ਤੇ ਉਹਨਾਂ ਨੂੰ ਹਜਮ ਕਰ ਜਾਵਾਂਗੇ ਜੀ। ਤੇ ਇਹਨਾਂ ਦੇ ਵਿੱਚ ਇੱਕ ਇਹਨਾਂ ਦਾ ਬੀਜੇਪੀ ਦਾ MP ਆ UP ਤੋਂ, ਆਦਿਤਿਆ ਨਾਥ ਜੋਗੀ, ਹਾਂਜੀ, ਉਹ ਸ਼ਰੇਆਮ ਇਹ TV ਚੈਨਲਾਂ ਤੇ ਇਹ ਗੱਲ ਕਹਿ ਰਿਹਾ ਕਿ ਜਦੋਂ ਕੋਈ ਈਸਾਈ ਜਾਂ ਮੁਸਲਮਾਨ ਹਿੰਦੂ ਬਣਦਾ ਤੇ ਉਹਦੀ ਘਰ ਵਾਪਸੀ ਹੁੰਦੀ ਆ, ਹਾਂਜੀ, ਪਰ ਜਦੋਂ ਕੋਈ ਹਿੰਦੂ ਮੁਸਲਮਾਨ ਜਾਂ ਈਸਾਈ ਬਣਦਾ ਤੇ ਉਹ ਇੱਕ ਬਹੁਤ ਵੱਡਾ ਗੁਨਾਹ, ਉਹ ਇੱਕ ਧਰਮ ਪਰਿਵਰਤਨ ਹੈ, ਉਹਦੇ ਤੇ ਰੋਕ ਲੱਗਣੀ ਚਾਹੀਦੀ ਆ ਜੀ। ਤੇ ਉਹਨੇ ਇੱਥੋਂ ਤੱਕ ਵੀ TV ਚੈਨਲਾਂ ਤੇ ਕਿਹਾ ਕਿ ਜੇ ਮੁਸਲਮਾਨ ਕਿਸੇ ਹਿੰਦੂ ਦੀ ਇੱਕ ਲੜਕੀ ਨੂੰ, ਹਾਂਜੀ, ਲੈ ਕੇ ਜਾਂਦੇ ਨੇ, ਕਿਉਂਕਿ ਆਮ ਜਿਹੜੇ ਘਰਾਂ ਦੇ ਵਿੱਚ ਹੋਣ ਵਾਲੇ ਇਸ ਤਰ੍ਹਾਂ ਦੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ, ਹਾਂਜੀ। ਤੇ ਉਹਨੇ ਸ਼ਰੇਆਮ ਸਟੇਜ ਤੇ ਬੋਲਦਿਆਂ ਕਿਹਾ ਕਿ ਜੇ ਮੁਸਲਮਾਨ ਕੋਈ ਇੱਕ ਹਿੰਦੂ ਕੰਨਿਆ ਨੂੰ ਲੈ ਕੇ ਜਾਂਦਾ, ਹਾਂਜੀ, ਤੇ ਅਸੀਂ ਬਦਲੇ ਦੇ ਵਿੱਚ 100 ਮੁਸਲਮਾਨ ਲੜਕੀਆਂ ਨੂੰ ਲੈ ਕੇ ਆਵਾਂਗੇ ਜੀ। ਤੇ ਉਹਦੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਕ ਪਾਸੇ ਤੇ ਸੰਤ ਜਰਨੈਲ ਸਿੰਘ ਵਰਗੇ ਯੋਧੇ ਜਿਹੜੇ ਕਹਿੰਦੇ ਸੀ ਭਾਵੇਂ ਉਹ ਕਿਸੇ ਦੀ ਵੀ ਲੜਕੀ ਹੋਵੇ, ਭਾਵੇਂ ਕਿਸੇ ਹਿੰਦੂ ਦੀ ਹੋਵੇ, ਭਾਵੇਂ ਕਿਸੇ ਨਿਰੰਕਾਰੀ ਦੀ ਹੋਵੇ, ਹਾਂਜੀ, ਤੇ ਉਹਦੀ ਇੱਜ਼ਤ ਦੀ ਰਾਖੀ ਕਰਨੀ ਹੈ ਸਿੱਖ ਨੇ, ਹਾਂਜੀ। ਜੇ ਕੋਈ ਵੀ ਗੁੰਡਾ, ਕੋਈ ਵੀ ਬਦਮਾਸ਼ ਕਿਸੇ ਲੜਕੀ ਨੂੰ ਤੰਗ ਕਰਦਾ ਤੇ ਉਹਨੂੰ ਰੋਕ ਕੇ ਮੇਰੇ ਕੋਲੇ ਆ ਜਾਓ, ਮੈਂ ਸਾਂਭਾਂਗਾ, ਹਾਂਜੀ। ਤੇ ਉਸ ਜਰਨੈਲ ਨੂੰ ਤੇ ਅੱਤਵਾਦੀ ਕਿਹਾ ਜਾ ਰਿਹਾ ਤੇ ਜਿਹੜਾ ਆਦਿਤਿਆ ਨਾਥ ਜੋਗੀ ਵਰਗੇ ਜਿਹੜੇ ਕਹਿ ਰਹੇ ਆ ਕਿ ਇੱਕ ਹਿੰਦੂ ਲੜਕੀ ਦੇ ਬਦਲੇ ਅਸੀਂ 100 ਮੁਸਲਮਾਨ ਲੜਕੀਆਂ ਨੂੰ ਚੁੱਕ ਕੇ ਲਿਆਵਾਂਗੇ, ਹਾਂਜੀ, ਤੇ ਉਹਨਾਂ ਨੂੰ ਹੀਰੋ ਮੰਨਿਆ ਜਾ ਰਿਹਾ। ਉਹ ਜਦੋਂ ਏਦਾਂ ਦੀਆਂ ਗੱਲਾਂ TV ਚੈਨਲਾਂ ਤੇ ਕਰਦੇ ਨੇ ਤੇ ਤਾੜੀਆਂ ਮਾਰੀਆਂ ਜਾਂਦੀਆਂ ਜੀ ਜੀ। ਬਿਲਕੁਲ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਉਹ ਬਿਲਕੁਲ ਇਹ ਮੰਨ ਕੇ ਚੱਲ ਰਹੇ ਆ ਕਿ ਭਾਰਤ ਇਸ ਟਾਈਮ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਹਿੰਦੂ ਰਾਸ਼ਟਰ ਵਜੋਂ ਕਾਇਮ ਹੋ ਚੁੱਕਾ ਜੀ। ਇਹ ਤੇ ਹੁਣ ਬਾਕੀ ਕੌਮਾਂ ਜਿਹੜੀਆਂ ਨੇ ਉਹਨਾਂ ਦੀ ਲੀਡਰਸ਼ਿਪ ਨੂੰ ਚਾਹੀਦਾ ਕਿ ਉਹ ਆਪੋ ਆਪਣੀ ਪੋਜੀਸ਼ਨ ਜਿਹੜੀ ਆ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੰਘਰਸ਼ ਲੜਨਾ ਤੇ ਆਪੋ ਆਪਣੀਆਂ ਕੌਮਾਂ ਨੂੰ ਇਸ ਸ਼ਿਕੰਜੇ ਤੋਂ ਆਜ਼ਾਦ ਕਰਨਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਇਟ ਇਜ਼ ਵੈਰੀ ਵਿਜ਼ੀਬਲ ਜੋ ਕਿਉਂਕਿ ਜਦੋਂ ਦੀ ਨਰਿੰਦਰ ਮੋਦੀ ਸਰਕਾਰ ਬਣੀ ਹੈ ਕਾਫੀ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਵੀ ਇਹ ਦੰਗੇ ਕਰਵਾ ਰਹੇ ਨੇ। ਆਲਸੋ ਜਿਹੜੇ ਇਸ ਤਰ੍ਹਾਂ ਦੇ ਬਿਆਨ ਬਾਹਰ ਆ ਰਹੇ ਨੇ, ਨੋਬਡੀ ਇਜ਼ ਡੂਇੰਗ ਐਨੀਥਿੰਗ ਅਬਾਊਟ ਦੀਸ ਬਿਆਨ, ਅਸੀਂ ਵੀ ਸੁਣੇ ਨੇ ਬਾਹਰ ਦੇ ਫੇਸਬੁੱਕ ਤੇ ਵੀ ਕਾਫੀ ਫੇਮਸ ਹੋਏ ਨੇ ਕਿ ਇਹਨਾਂ ਨੇ ਕਿਹਾ ਕਿ ਇੱਕ ਹਿੰਦੂ ਕੁੜੀ ਜਿਹੜਾ ਉਹ ਬਦਲੇਗੀ, ਮੁਸਲਮਾਨ ਬਣਾਉਣਗੇ ਇਹ, ਤੇ ਅਸੀਂ 100 ਕੁੜੀਆਂ ਦਾ ਸ਼ੁੱਧੀਕਰਨ ਕਰਕੇ 100 ਮੁਸਲਮਾਨ ਕੁੜੀਆਂ ਦਾ ਸ਼ੁੱਧੀਕਰਨ ਕਰਕੇ ਉਹਨਾਂ ਨੂੰ ਹਿੰਦੂ ਬਣਾਵਾਂਗੇ। ਐਂਡ ਰਾਈਟ ਨਾਓ ਇਹ ਹਿੰਦੂਆਂ ਦੀ ਗੱਲ ਕਰ ਰਹੇ ਨੇ, ਮੁਸਲਮਾਨਾਂ ਦੀ ਗੱਲ ਕਰ ਰਹੇ ਨੇ, ਕ੍ਰਿਸਚਨ ਦੀ ਗੱਲ ਕਰ ਰਹੇ ਨੇ, ਈਵਨ ਦੋ ਸਿੱਖਾਂ ਦਾ ਵੀ ਬਹੁਤ ਬੁਰਾ ਹਾਲ ਹੋ ਰਿਹਾ ਪੰਜਾਬ ਦੇ ਵਿੱਚ। ਸਾਨੂੰ ਸਾਰੀ ਸਮਝ ਲੱਗਦੀ ਹੈ ਆਈ ਥਿੰਕ ਦਿਸ ਇਜ਼ ਅ ਟਾਈਮ ਕਿ ਸਿੱਖ ਕਮਿਊਨਿਟੀ ਨੂੰ ਇੱਕ ਸਟਰੋਂਗ ਸਟੈਂਡ ਲੈਣਾ ਚਾਹੀਦਾ ਤੇ ਆਪਣੀ ਜਿਹੜੀ ਸਾਡੀ ਨਸਲ ਅੱਗੇ ਚੱਲ ਰਹੀ ਹੈ, ਸਾਡੀ ਅਗਲੀ ਜਨਰੇਸ਼ਨ ਚੱਲ ਰਹੀ ਹੈ, ਦਿਸ ਇਜ਼ ਅ ਟਾਈਮ ਟੂ ਸੇਵ ਦੈਟ ਜਨਰੇਸ਼ਨ। ਨਹੀਂ ਤਾਂ ਇਹ ਸਾਰਾ ਹੀ ਪੰਜਾਬ, ਸਾਰਾ ਹੀ ਪੂਰਾ ਇੰਡੀਆ ਆਈ ਥਿੰਕ ਹਿੰਦੂ ਕਰਨ ਦਾ ਕਰ ਹੀ ਦੇਣਗੇ ਜਲਦ ਤੋਂ ਜਲਦ। ਤੇ ਵੀਰ ਜੀ ਜਿਸ ਤਰ੍ਹਾਂ ਹੁਣ ਆਪਣੇ ਕੋਲ 3-4 ਮਿੰਟ ਰਹਿ ਗਏ ਨੇ, ਵਨ ਲਾਸਟ ਕੁਐਸਚਨ ਆਈ ਵੁੱਡ ਲਾਈਕ ਟੂ ਆਸਕ ਯੂ। ਜਿਸ ਤਰ੍ਹਾਂ 6 ਸਤੰਬਰ ਨੂੰ ਮਨੁੱਖੀ ਹੱਕਾਂ ਦੇ ਅਲੰਬਰਦਾਰ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕੀਤਾ ਗਿਆ। ਗਾਇਬ ਕੀਤਿਆਂ 29 ਸਾਲ ਬੀਤ ਚੁੱਕੇ ਹਨ। ਸਰਦਾਰ ਖਾਲੜਾ ਨੇ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ, ਸਿੱਖ ਨੌਜਵਾਨਾਂ ਨੂੰ ਪਛਾਣ ਦਿੱਤੀ। ਤੁਸੀਂ ਸਰਦਾਰ ਖਾਲੜਾ ਜੀ ਦੇ ਜੀਵਨ ਅਤੇ ਅਣਪਛਾਤੀਆਂ ਲਾਸ਼ਾਂ ਦੀ ਨਾਮੁਕੰਮਲ ਦਾਸਤਾਨ ਸੰਬੰਧੀ 4 ਮਿੰਟ ਦੇ ਅੰਦਰ ਅੰਦਰ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਹਾਂ, ਜਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਹੜਾ ਉਸ ਵੇਲੇ ਸਿੱਖ ਕੌਮ ਨੂੰ ਲੰਘਣਾ ਪਿਆ ਜੀ 1992 ਦੇ ਵਿੱਚ, ਜਦੋਂ ਕਿਉਂਕਿ ਬੇਅੰਤ ਸਿੰਘ ਦੀ ਸਰਕਾਰ ਬਣੀ ਹੈ, ਹਾਂਜੀ, ਤੇ ਉਦੋਂ ਅਸੀਂ ਥਾਣਿਆਂ ਦੇ ਵਿੱਚ ਜਦੋਂ ਜੋ ਕੁਝ ਵੀ ਅਸੀਂ ਦੇਖਿਆ ਆਪਣੀਆਂ ਅੱਖਾਂ ਦੇ ਸਾਹਮਣੇ ਕਿ ਉੱਥੇ ਨੌਜਵਾਨਾਂ ਨੂੰ ਜਦੋਂ ਵੀ ਫੜ ਕੇ ਲਿਆਉਂਦੇ ਸੀ ਉਹਦੀ ਗ੍ਰਿਫਤਾਰੀ ਸ਼ੋਅ ਨਹੀਂ ਸੀ ਕੀਤੀ ਜਾਂਦੀ ਜੀ, ਤੇ ਲਗਾਤਾਰ ਉਹਨਾਂ ਤੇ ਟੌਰਚਰ ਕੀਤਾ ਜਾਂਦਾ ਸੀ। ਤੇ ਇਸ ਹਾਲਾਤ ਦੇ ਵਿੱਚ ਜਿਹਨਾਂ ਨੌਜਵਾਨਾਂ ਦੀ ਪੁਲਿਸ ਦੇ ਹਿਰਾਸਤ ਦੇ ਵਿੱਚ ਤਸੀਹੇ ਸਹਿੰਦੇ ਹੋਏ ਡੈਥ ਹੋ ਜਾਂਦੀ ਸੀ, ਹਾਂਜੀ, ਉਹਨਾਂ ਦੀ ਲਾਸ਼ ਜਿਹੜੀ ਹੈ ਕਿ ਕਿਉਂਕਿ ਅਸੀਂ ਵੇਖਿਆ ਕਿ ਹਰੇਕ ਥਾਣੇ ਦੇ ਵਿੱਚ ਪਿੰਡਾਂ ਦੇ ਵਿੱਚੋਂ ਨਾ ਪੁਲਿਸ ਦੀਆਂ ਡਿਊਟੀਆਂ ਲੱਗੀਆਂ ਸੀ ਕਿ ਪਾਥੀਆਂ ਤੇ ਲੱਕੜਾਂ ਇਕੱਠੀਆਂ ਕਰਕੇ ਲਿਆਉਣੀਆਂ, ਪਾਥੀਆਂ ਦੇ ਲੱਕੜਾਂ ਦੇ ਢੇਰ ਲੱਗੇ ਹੁੰਦੇ ਸੀ, ਤੇ ਉਹ ਲਾਸ਼ ਜਿਹੜੀ ਹੈ ਕਿ ਪਾਥੀਆਂ ਦੇ ਵਿੱਚ ਰੱਖ ਕੇ ਜਿਹੜੀ ਆ ਥੋੜੀ ਬਹੁਤੀ ਸਾੜ ਦਿੱਤੀ ਜਾਂਦੀ, ਜਿੰਨੀ ਕਿ ਵੀ ਸੜ ਜਾਂਦੀ, ਉਸ ਤੋਂ ਬਾਅਦ ਹੁੰਦਾ ਸੀਗਾ ਕਿ ਇਹ ਹੁਣ ਨਹਿਰ ਦੇ ਵਿੱਚ ਰੋੜ ਆਓ। ਹਾਂਜੀ, ਇਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਰਹੇ ਹਾਂ। ਉਸ ਹਾਲਾਤ ਦੇ ਵਿੱਚ ਅਸਲ ਵਿੱਚ ਸਾਡਾ ਵੀ ਪੁਲਿਸ ਮੁਕਾਬਲਾ ਬਣਾਇਆ ਜਾਣ ਵਾਲਾ ਸੀ ਜੀ। ਪੁਲਿਸ ਮੁਕਾਬਲਾ ਤੇ ਚਲੋ ਇਹ ਹੁੰਦਾ ਨਾ ਕਿ ਅਖਬਾਰਾਂ ਦੇ ਵਿੱਚ ਸ਼ੋਅ ਕਰ ਦਿੰਦੇ, ਉਦੋਂ ਸ਼ੋਅ ਵੀ ਨਹੀਂ ਸੀ ਕੀਤਾ ਜਾਂਦਾ। ਹਾਂਜੀ, ਤੇ ਨੌਜਵਾਨ ਜਿਹੜੇ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਤੇ ਅਣਪਛਾਤੀ ਲਾਸ਼ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ, ਉਹ ਰਿਕਾਰਡ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਬਾਅਦ ਦੇ ਵਿੱਚ, ਕਿਉਂਕਿ ਜਦੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਸ਼ਹੀਦ ਹੋਏ, ਹਾਂਜੀ, ਤੇ ਉਹਨਾਂ ਨੇ ਸਿਰਫ ਇਹ ਗਲਤ ਸਾਬਤ ਕਰਨ ਲਈ, ਕਿਉਂਕਿ ਸਰਕਾਰ ਕਹਿੰਦੀ ਸੀਗੀ ਕਿ ਅਸੀਂ ਲਾਸ਼ਾਂ ਜਿਹੜੀਆਂ ਵਾਰਸਾਂ ਨੂੰ ਇਸ ਕਰਕੇ ਨਹੀਂ ਦਿੰਦੇ ਕਿ ਕੋਈ ਦਾਅਵੇਦਾਰ ਅੱਗੇ ਨਹੀਂ ਆਉਂਦਾ, ਹਾਂਜੀ, ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹ ਗਲਤ ਸਾਬਤ ਕਰਨ ਲਈ ਜਿਹੜੀ ਹੈ ਕਿ ਉਦੋਂ ਬਾਬਾ ਮਾਨੋਚਾਲ ਦੀ ਲਾਸ਼ ਦੀ ਮੰਗ ਕੀਤੀ, ਹਾਂਜੀ, ਤੇ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਲਾਸ਼ ਜਿਹੜੀ ਆ ਉਹ ਲਾਵਾਰਸ ਕਹਿ ਕੇ ਸਾੜ ਦਿੱਤੀ ਗਈ ਹੈ ਜੀ। ਤੇ ਉਦੋਂ ਹੈਰਾਨੀ ਹੋਈ ਉਹਨਾਂ ਨੂੰ ਕਿ ਇਸ ਤਰੀਕੇ ਦੇ ਨਾਲ ਇੰਨਾ ਫੇਮਸ ਜਿਹੜਾ ਕੌਮ ਦਾ ਜਰਨੈਲ ਆ, ਹਾਂਜੀ, ਜਿਹਦੇ ਬਾਰੇ ਸਾਰਾ ਕੁਝ ਪਤਾ, ਤੇ ਉਹਦੀ ਲਾਸ਼ ਨੂੰ ਲਾਵਾਰਸ ਕਹਿ ਕੇ ਇਹਨਾਂ ਨੇ ਸਾੜ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਜਿਨ੍ਹਾਂ ਦੀ ਪਛਾਣ ਹੈ ਸੀ ਨੌਜਵਾਨਾਂ ਦੀ, ਉਹਨਾਂ ਦੀਆਂ ਲਾਸ਼ਾਂ ਲਾਵਾਰਸ ਕਹਿ ਕੇ ਹੋਰ ਵੀ ਸਾੜੀਆਂ ਹੋਣਗੀਆਂ, ਹਾਂਜੀ, ਤੇ ਇਸ ਤੋਂ ਬਾਅਦ ਜਿਹੜੀ ਉਹਨਾਂ ਨੇ ਕਿ ਖੋਜ ਕੀਤੀ ਵੱਖ-ਵੱਖ ਸ਼ਮਸ਼ਾਨ ਘਾਟਾਂ ਦੇ ਵਿੱਚ ਘੁੰਮ ਕੇ ਤੇ ਸਿਰਫ ਅੰਮ੍ਰਿਤਸਰ ਏਰੀਏ ਦੇ ਵਿੱਚ ਜਿਹੜਾ ਕਿ 4 ਲਾਸ਼ਾਂ ਦੀ ਜਿਹੜੀ ਉਹਨਾਂ ਨੇ ਪਛਾਣ ਕੀਤੀ, ਹਾਂਜੀ, ਤੇ ਉਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਕਿਹਾ ਇਹ ਭੇਜੇ ਕਿ ਤੂੰ 25,000 ਅਸੀਂ ਜੇ 25,000 ਲਾਸ਼ਾਂ ਖਪਾ ਸਕਦੇ ਹਾਂ ਤੇ 25,000 ਇੱਕ ਵੀ ਖਪਾ ਸਕਦੇ ਹਾਂ ਜੀ। ਤੇ ਉਦੋਂ ਇੱਕ MLA ਨੇ ਵੀ ਉਹਨਾਂ ਨੂੰ ਆ ਕੇ ਦੱਸ ਦਿੱਤਾ ਸੀ ਤੇ ਪੰਜਾਬ ਦੀ ਪੁਲਿਸ ਨੇ ਤੈਨੂੰ ਖਤਮ ਕਰਨ ਦਾ ਜਿਹੜਾ ਵਾ ਮਨਜ਼ੂਰੀ ਜਿਹੜੀ ਆ ਉਹ ਲੈ ਲਈ ਆ ਬੇਅੰਤ ਸਿੰਘ ਦੀ ਸਰਕਾਰ ਤੋਂ, ਇਸ ਕਰਕੇ ਤੂੰ ਆਪਣਾ ਬਚਾਅ ਕਰ। ਹਾਂਜੀ, ਉਸ ਤੋਂ ਅਗਲੇ ਦਿਨ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਜਿਹੜੀ ਹੈ ਕਹਿ ਦਿੱਤੀ ਸੀਗੀ ਜੀ ਕਿ ਮੈਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਮੈਨੂੰ ਕਤਲ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਪੰਜਾਬ ਪੁਲਿਸ ਨੂੰ ਦੇ ਦਿੱਤੀ ਹੈ, ਪਰ ਮੈਨੂੰ ਇਹਦੀ ਕੋਈ ਪਰਵਾਹ ਨਹੀਂ, ਮੈਂ ਆਪਣੀ ਲੜਾਈ ਜਾਰੀ ਰੱਖਾਂਗਾ ਜੀ। ਉਸ ਤੋਂ ਥੋੜੇ ਦਿਨ ਬਾਅਦ ਹੀ ਜਿਹੜਾ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਚੱਕ ਲਿਆ, ਹਾਂਜੀ, ਤੇ ਬਾਅਦ ਦੇ ਵਿੱਚ ਉਹਨਾਂ ਦੀ ਵੀ ਲਾਸ਼ ਜਿਹੜੀ ਅੱਜ ਤੱਕ ਨਹੀਂ ਲੱਭ ਸਕੀ।
ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਪੂਰੀ ਕਹਾਣੀ ਸੁਣਾਈ ਹੈ, ਪੂਰਾ ਵੇਰਵਾ ਦਿੱਤਾ, ਥੈਂਕ ਯੂ ਸੋ ਮਚ। ਕਿਉਂਕਿ ਸਾਡੀ ਕਾਫੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਬਜ਼ੁਰਗਾਂ ਦੇ ਨਾਲ ਕੀ ਹੋਇਆ। ਤੁਸੀਂ ਆਪਣਾ ਫਰਜ਼ ਅਦਾ ਕੀਤਾ ਕਿ ਤੁਸੀਂ ਪੂਰੀ ਇਹ ਹਿਸਟਰੀ ਆਪਣੀ ਬੁੱਕਾਂ ਦੇ ਵਿੱਚ ਪਾਈ ਹੈ। ਕਿਉਂਕਿ ਦੈਟ ਟਾਈਮ ਵਾਟ ਹੈਪਨ ਟੂ ਯੂ ਗਾਇਜ਼, ਇਟ ਵਾਸ ਵੈਰੀ ਵੈਰੀ ਸੈਡ। ਸਾਡੇ ਕਾਫੀ ਸਾਰੇ ਭੈਣ ਭਰਾਵਾਂ ਨੂੰ ਚੁੱਕ ਕੇ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ, ਵਿਚ ਇਜ਼ ਰੀਅਲੀ ਸੈਡ ਕਿ ਪੰਜਾਬ ਗਵਰਨਮੈਂਟ ਐਂਡ ਇੰਡੀਅਨ ਗਵਰਨਮੈਂਟ ਨੇ ਸਾਡੇ ਨਾਲ ਕੀ ਕੀਤਾ। ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਗਈ ਪੰਜਾਬ ਵਿੱਚ। ਤੁਸੀਂ ਆਪਣਾ ਕੰਮ ਕੀਤਾ ਕਿ ਤੁਸੀਂ ਹਿਸਟਰੀ ਵਿੱਚ ਲਿਖਿਆ, ਪਰ ਸਾਡਾ ਹੁਣ ਇਹ ਸੰਘਰਸ਼ ਜਿਹੜਾ ਅੱਜ ਦੀ ਜਨਰੇਸ਼ਨ ਨਾਲ ਚਲਾਏਗੀ, ਅਸੀਂ ਵੀ ਇਨਸਾਫ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। TV 84 ਦਾ ਉਪਰਾਲਾ ਵੀ ਇਹੀ ਰਹੇਗਾ ਕਿ ਅਸੀਂ ਜਿੰਨੀ ਤੋਂ ਜਿੰਨੀ ਅਵੇਅਰਨੈਸ ਲੈ ਕੇ ਆ ਸਕੀਏ ਸਿੱਖ ਕਮਿਊਨਿਟੀ ਦੇ ਵਿੱਚ ਕਿ ਸਾਡੇ ਭੈਣ ਭਰਾਵਾਂ ਨਾਲ ਉਸ ਵੇਲੇ ਕੀ ਹੋਇਆ ਸੀ, ਸਾਨੂੰ ਕਿਸ ਤਰ੍ਹਾਂ ਇਸ ਬਾਰੇ ਇਨਸਾਫ ਚਾਹੀਦਾ, ਇਹ ਅਸੀਂ ਪੂਰੀ ਇਸ ਬਾਰੇ ਪੂਰੀ ਕੋਸ਼ਿਸ਼ ਕਰਾਂਗੇ। ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਵਿਚਾਰ ਸਾਂਝੇ ਕੀਤੇ, ਸਾਰੇ ਕੁਐਸਚਨਸ ਦੇ ਉੱਪਰ ਇਹਨਾਂ ਪੂਰਾ ਕੁਐਸਚਨ ਤੁਸੀਂ ਆਪਣੇ ਵੇਰਵੇ ਸਾਂਝੇ ਕੀਤੇ। ਥੈਂਕ ਯੂ ਸੋ ਮਚ। ਹੁਣ ਸਾਡਾ ਟਾਈਮ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਰਿਹਾ ਵੀਰ ਜੀ। ਸਮੇਂ ਵੱਖ-ਵੱਖ ਮੁੱਦਿਆਂ ਦੇ ਉੱਪਰ ਤੁਹਾਡੇ ਵਿਚਾਰ ਅਸੀਂ ਇਸੇ ਤਰ੍ਹਾਂ ਲੈਂਦੇ ਰਵਾਂਗੇ, ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵਕਤ ਹੋ ਗਿਆ ਤੁਹਾਡੇ ਕੋਲ ਵੀ ਇਜਾਜ਼ਤ ਲੈਣ ਦਾ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।